ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਵਧੀਏ ਤਾਂ ਮਿੰਟੂ ਜੀ ਸਭ ਤੋਂ ਪਹਿਲੀ ਖਬਰ ਤੇ ਪਾਇਓ ਚਾਨਣਾ। ਚੰਨੀ ਨੂੰ ਸੁਣਾਈ ਗਈ ਹੈ ਦੋ ਟੁੱਕ ਵੀ ਭਾਈ, ਐ ਨਹੀਂ ਤਾਂ ਐ ਹੈ ਗੱਲ, ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ। ਗੁਰਪ੍ਰੀਤ, ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੇ ਲੋਕ, ਕਿਉਂਕਿ ਕਭੀ ਸਾਸ ਵੀ ਬਹੂ ਥੀ, ਉਹ ਸੀਰੀਅਲ ਜਾਂ ਜੱਸੀ ਜੈਸੀ ਕੋਈ ਨਹੀਂ ਹੈ, ਇਹੋ ਜਿਹੇ ਸੀਰੀਅਲ ਜਿਨ੍ਹਾਂ ਨੇ ਦੇਖੇ ਆ, ਮੇਰੇ ਖਿਆਲ ਦੇ ਨਾਲ ਇਹ ਕਾਂਗਰਸ ਦਾ ਵੀ ਕੋਈ ਸੀਰੀਅਲ ਹੀ ਚੱਲ ਰਿਹਾ। ਹਰ ਰੋਜ਼ ਇੱਕ ਕਿਸ਼ਤ, ਹਰ ਰੋਜ਼ ਨਵਾਂ ਡਰਾਮਾ, ਹਰ ਰੋਜ਼ ਉਹਦੇ ਵਿੱਚ ਨਵਾਂ ਸਸਪੈਂਸ, ਤੇ ਫਿਰ ਸ਼ਾਮੀ ਇੱਕ ਨਵੀਂ ਉਮੀਦ ਕਿ ਕੱਲ ਨੂੰ ਹੁਣ ਐ ਹੋ ਜਾਊਗਾ, ਬਹੂ ਇਹਨੂੰ ਮਾਰ ਦੂ, ਸੱਸ ਆ ਕਰ ਦੂ, ਬਈ ਫਲਾਣੇ ਦੀ ਦੂਜੀ ਸ਼ਾਦੀ ਹੋ ਜੂ। ਜਿਵੇਂ ਉਹ ਡਰਾਮੇ 'ਚ ਚੱਲਦਾ, ਬਸ ਸ਼ਾਮ ਨੂੰ ਉਹ ਸਸਪੈਂਸ ਹੋ ਜਾਂਦਾ ਹੈ, ਖਤਮ। ਇਹ ਪਤਾ ਨਹੀਂ ਕੀ ਕਾਂਗਰਸੀਆਂ ਨੂੰ ਹੋ ਗਿਆ। ਮੈਨੂੰ ਤੇ ਲੱਗਦਾ ਹੈ ਬਈ ਇੱਕ ਚੀਜ਼ ਕਾਂਗਰਸ ਨੇ ਅੱਛੀ ਕਰ ਲਈ ਆ ਕਿ ਕਮ ਸੇ ਕਮ ਇਹਨਾਂ ਦੀ ਜਿਹੜੀ ਬੀਬੀਆਂ ਨੂੰ ਸਕੀਮ ਦਿੱਤੀ ਸੀ, ਟੂੰ ਟੂੰ ਟੂੰ, ਉਹਨੂੰ ਚੂੰ ਚੂੰ ਬਣਾਤਾ ਇਹਨਾਂ ਨੇ ਲੜ ਲੜ ਕੇ। ਕਿਉਂਕਿ ਕੰਮ ਗਣਾਉਣ ਵਾਸਤੇ ਕਾਂਗਰਸ ਕੋਲ ਘੱਟ ਆ, ਪਰ ਝਗੜੇ ਵਧਾਉਣ ਵਾਸਤੇ ਉਹਨਾਂ ਦੇ ਕੋਲ ਮੁੱਦੇ ਬਹੁਤ ਨੇ। ਹੁਣ ਕੰਮ ਤੇ ਪਿਛਲੀ ਸਰਕਾਰ ਦੇ ਜੇ ਗਿਣਨ ਲੱਗੀਏ ਤੇ ਉਹ ਤੇ ਗਿਣਤੀ ਦੇ ਹੋਣੇ ਆ, ਪਰ ਇਹਨਾਂ ਦੇ ਝਗੜੇ ਗਿਣ ਲੱਗੀਏ, ਸਿੱਧੂ ਵਰਸਜ ਫਲਾਣਾ, ਚੰਨੀ ਵਰਸਜ ਟਮਕਾਣਾ, ਰਾਣਾ ਵਰਸਜ ਫਲਾਣਾ, ਫਲਾਣਾ ਵਰਸਜ ਟਮਕਾਣਾ। ਹਾਏ ਓਏ ਰੱਬਾ, ਇਹ ਕੀ ਬਣਦਾ ਪਿਆ? ਸਮਝ ਤੋਂ ਬਾਹਰ ਹੈ। ਸਾਨੂੰ ਖੁਦ ਨੂੰ ਸਮਝ ਨਹੀਂ ਆਉਂਦੀ। ਅਸੀਂ ਇਹਨਾਂ ਦੀਆਂ ਖਬਰਾਂ ਨਾ ਕਰੀਏ ਤਦ ਵੀ, ਤੇ ਜੇ ਕਰਦੇ ਤਦ ਵੀ ਆਵਾਜ਼ ਆ ਰਹੀ ਹੈ। ਸਰ ਆਵਾਜ਼ ਆ ਰਹੀ ਹੋ ਗਈ ਹੈ ਵੀ ਕਮਾਲ ਦੀ ਗੱਲ ਹੈ ਯਾਰ, ਤੁਹਾਡੇ ਤੋਂ ਇਹ ਸੂਤ ਨਹੀਂ ਆਉਂਦੇ। ਮੈਂ ਤਾਂ ਕੀ ਕਿਹਾ, ਕੱਢ ਕੇ ਪਰੇ ਮਾਰੋ। ਜੇ ਤੁਹਾਡਾ ਕਹਿਣਾ ਨਹੀਂ ਮੰਨਦਾ, ਚੰਨੀ ਨੂੰ ਭੱਜ ਲੈਣ ਦਿਓ, ਘੋੜੇ ਭਜਾ ਲੈਣ ਦਿਓ, ਕਿਆ ਫਰਕ ਪਊਗਾ? ਕਿਆ ਫਰਕ ਪਊਗਾ? ਸ਼ਰਦ ਪਵਾਰ ਵਰਗੇ ਗਏ ਚਲੇ ਸੀ, ਮਮਤਾ ਬੈਨਰਜੀ ਵਰਗੇ ਗਏ ਨੇ, ਆਂਧਰਾ ਚੋਂ ਰੈਡੀ ਉਰੀ ਗਏ ਹੀ ਨੇ। ਜਾਣ ਦਿਓ ਜਿੱਥੇ ਜਾਂਦਾ ਕੋਈ, ਕੀ ਫਰਕ ਪੈ ਜਾਊਗਾ? ਕਿਉਂਕਿ ਜਦੋਂ ਤੁਸੀਂ ਸੋਚੀ ਆ ਵੀ ਸਰਕਾਰ ਅਸੀਂ ਨਹੀਂ ਬਣਾਉਣੀ, ਜੇ ਬਣਾਉਣੀ ਹੋਵੇ ਤੇ ਫਿਰ ਤੁਸੀਂ ਸਾਰੇ ਇਕਜੁੱਟ ਹੋ ਜਾਓ। ਗੱਲ ਇਹ ਕਿ ਜਾਂ ਤਾਂ ਗੱਲ ਉਹਨਾਂ ਦੀ ਮੰਨ ਲਓ, ਤੇ ਜਾਂ ਉਹਨਾਂ ਨੂੰ ਦੇ ਦਿਓ ਝਟਕਾ ਕਿ ਲਓ ਵੀ ਮਿੱਤਰੋ, ਜਾਓ ਜਿੱਧਰ ਜਾਣਾ। ਹੁਣ ਜਿੱਥੇ ਜਾ ਮਰਜ਼ੀ ਮੁਟਿਆਰੇ ਨਹੀਂ, ਸਾਡੇ ਵੱਲੋਂ ਛੁੱਟੀਆਂ ਨੇ। ਬਿੰਦ ਰਖੀਏ ਨੇ ਕਿਹਾ ਸੀ ਕਿ ਜਿੱਥੇ ਜਾਣਾ ਹੈ ਭਾਈ ਜਾਓ। ਫਿਰ ਕੀ ਕੀਤਾ ਜਾ ਸਕਦਾ? ਸਰ ਜ਼ਬਰਦਸਤੀ ਥੋੜੀ ਰੇਸ 'ਚ ਘੋੜੇ ਦੌੜਾਏ ਜਾਂਦੇ ਨੇ। ਘੋੜੇ ਤਾਂ ਉਹੀ ਜਿੱਤਦੇ ਆ ਨਾ ਜਿਹੜੇ ਜਿੱਤ ਵਾਸਤੇ ਦੌੜਦੇ ਨੇ। ਤਾਂ ਬਿਲਕੁਲ ਬੇਹੂਦੀ ਪੋਲਿਟਿਕਸ ਹੋ ਗਈ ਆ। ਨਾ ਰਾਜਾ ਵੜਿੰਗ ਆਪਦੀ ਗੱਦੀ ਛੱਡੇ, ਨਾ ਦੂਸਰੇ ਜਿੱਦ ਛੱਡਦੇ ਆ। ਕੀ ਇਹਨਾਂ ਦਾ ਤਾਲਮੇਲ ਹੋਏਗਾ? ਕੀ ਇਹਨਾਂ ਦਾ ਮੈਨੀਫੈਸਟੋ ਬਣਾਉਣਗੇ? ਇਹ ਕੁਝ ਵੀ ਨਹੀਂ ਹੈ ਸਰ, ਕੱਖ ਵੀ ਨਹੀਂ ਹੈ। ਤਾਂ ਖੈਰ, ਮੈਂ ਆਪਦੀ ਡਿਊਟੀ ਡਨ ਕਰਦਾ, ਅਪਡੇਸ਼ਨ ਦੇ ਦੇਣਾ ਜੋ ਵੀ ਹੈ ਕਿ ਲਓ ਜੀ ਆਹ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਭੁਪੇਸ਼ ਬਘੇਲ, ਉਹਨਾਂ ਦੇ ਨਾਲ ਮੁਲਾਕਾਤ ਵਾਸਤੇ ਚੰਨੀ ਧੜਾ ਤਿਆਰ ਹੋ ਗਿਆ। ਸੁਣਾਓ, ਮੈਂ ਤੁਹਾਨੂੰ ਕੀ ਕਿਹਾ ਸੀ? ਕੀ ਕਿਹਾ ਸੀ ਕਿ ਇਹਨਾਂ ਨੇ ਇਸੇ ਤਨਖਾਹ ਤੇ ਭਾਂਡੇ ਮਾਂਜਣੇ, ਚਾਹੇ ਰਾਜਾ ਵੜਿੰਗ ਹੋਵੇ ਤੇ ਚਾਹੇ ਚੰਨੀ। ਕਿਤੇ ਨਹੀਂ ਚੱਲੇ। ਇਹਨਾਂ ਨੂੰ ਪਤਾ ਇਹਨਾਂ ਦਾ ਵਜੂਦ ਹੀ ਹੈ ਨਹੀਂ।
कि पार्टी बना के चलणगे। खैरा साहब नालों ज्यादा किसी का कोई पर तोलन का मैनू नहीं लगता कि खुला अंबर होएगा। भज के देख लिया कांग्रेस तो, मुड़ के जाके बई हैलीपैड ते पार्टी ज्वाइन की सी, तुहानू शायद याद होवे, हैलीपैड ते जाके खैरा जदों अड होए सन आम आदमी पार्टी तो इस तरह लगता ही पंजाब दे विच नवां फ्रंट खुल गया जी। पर बाद दे विच हालात ऐसे होए कि खैरा खेड़ा छड़ाउण लग पिया कि निकलिए इथों। तो इस वास्ते मेरे ख्याल दे नाल ਇਹ ਪਾਰਟੀ ਦੇ ਨਾਲ ਹੀ ਆ, ਤੇ ਚਲੋ ਪਾਰਟੀ ਵੀ ਲੀਡਰਾਂ ਦੇ ਨਾਲ ਹੁੰਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਆ ਤਮਾਸ਼ਾ ਜਿਹੜਾ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ। ਕਿ ਖੈਰ ਹੁਣ ਗੱਲ ਕਰੀਏ ਕਿ ਜੀ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੇ ਗੱਲ ਨਹੀਂ ਕਰਨੀ ਬਘੇਲ ਦੇ ਨਾਲ, ਜੇ ਗੱਲ ਕਰਨੀ ਹੈ ਤੇ ਸਾਡੀਆਂ ਸ਼ਰਤਾਂ ਹੋਣਗੀਆਂ। ਉਹਨਾਂ ਕਿਹਾ ਕੋਈ ਸ਼ਰਤ ਨਹੀਂ ਹੈ ਤੁਹਾਡੀ, ਜੋ ਮੀਡੀਆ ਦੇ ਵਿੱਚ ਛਪ ਰਿਹਾ ਹੈ। ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ, ਮੇਰੀ ਅੱਜ ਮੈਂ ਰੁਝੇਵਾਂ ਸੀ, ਮੇਰੀ ਕਿਸੇ ਨਾਲ ਗੱਲ ਨਹੀਂ ਹੋ ਸਕੀ ਅੱਜ ਕਿਸੇ ਵੀ ਖਬਰ ਦੇ ਮੁਤਲਕ, ਤਾਂ ਜੋ ਮੈਂ ਮੀਡੀਆ 'ਚੋਂ ਪੜ੍ਹਿਆ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ आखिरकार ये धड़ा बघेल दे नाल ही मीटिंग वास्ते तैयार हो गया, तो बघेल नूं कल मतलब कि न्योता दे दिता गया कि आओ जी बैठक करो। तो इस तो पहला बघेल ने कहा सीगा कि चन्नी ने मिलण दा समा ही नहीं मंगिया, ते मेरे नाल जदों गल हुई सी तद उन्होंने कहा सीगा कि 3 दिन बाहर, ਤੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ 2022 ਦਾ ਤਜਰਬਾ ਚੰਗਾ ਨਹੀਂ ਰਿਹਾ, ਇਸ ਲਈ ਇਸ ਵਾਰ ਹਾਈ ਕਮਾਨ ਨੇ ਨੁਮਾਇੰਦਗੀ ਪਰਿਵਰਤਨ ਨਹੀਂ ਕੀਤਾ। ਕੱਲ ਐਮਐਲਏ ਰਾਣਾ ਗੁਰਜੀਤ ਦੇ ਚੰਡੀਗੜ੍ਹ ਨਿਵਾਸ ਤੇ ਬੈਠਕ ਹੋਏਗੀ। ਇਹਦੇ ਵਿੱਚ ਕੇਵਲ ਤੇ ਕੇਵਲ 3 ਨੇਤਾ ਸ਼ਨੀ, ਰੰਧਾਵਾ ਤੇ ਰਾਣਾ ਸ਼ਾਮਲ ਹੋਣਗੇ। ਤਾਂ ਖੈਰ ਇਹ ਜਿਹੜੀਆਂ ਸ਼ਰਤਾਂ ਸੀ ਦੱਸਦੇ ਆ ਕਿ ਰਾਜਾ ਵੜਿੰਗ ਨਾ ਹੋਵੇ ਜੀ, ਜਿਹੜੀ ਸਾਡੀ ਮੀਟਿੰਗ ਆ ਉਹ ਕਾਂਗਰਸ ਭਵਨ ਦੇ ਵਿੱਚ ਨਾ ਹੋਵੇ, ਤੇ ਉੱਤੋਂ ਦੱਸਦੇ ਫਿਰ ਗੱਲ ਜਿਹੜੀ ਆ ਨਾ ਉਹ ਆਈ ਆ ਕਿ ਰਾਹੁਲ ਗਾਂਧੀ ਤੇ ਆਪਣੀਆਂ ਸ਼ਰਤਾਂ ਨਹੀਂ ਜੇ ਤੁਸੀਂ ਥੋਪ ਸਕਦੇ ਜੀ। ਨਹੀਂ ਫਿਰ ਮੈਂ ਜਿਹੜੀ ਗੱਲ ਤੁਹਾਨੂੰ ਕਹੀ ਉਹੀ ਹੈ ਨਾ ਕਿ ਰਾਹੁਲ ਗਾਂਧੀ ਦਾ ਹੀ ਇਹ ਫੈਸਲਾ ਹੈ, ਤੇ ਗਾ ਰਾਹੁਲ ਗਾਂਧੀ ਦਾ ਹੀ ਫੈਸਲਾ ਆਉਣਾ ਹੈ। ਅੱਜ ਹੁਣ ਮੀਡੀਆ ਦੀਆਂ ਰਿਪੋਰਟਾਂ ਆਪਾਂ ਮੰਨੀਏ ਇਹੋ ਕਹਿ ਰਹੀਆਂ ਨੇ ਨਾ ਕਿ ਚੰਨੀ ਹੋਰਾਂ ਨੂੰ ਕਿਹਾ ਗਿਆ ਕਿ ਭਾਈ ਚੰਨ ਜੀ थोड़ा संभलो, तुसी शर्तां नहीं थोप सकते। हाँ तुसी गल रखो, आपकी गल तुहाडी हाईकमान सुनेगा, पर फैसला ते अंत राहुल गांधी ने करना। सो देखते हैं, लेट्स सी, शायद वीकेंड है, कल नूं शनिवार आ, शायद इस तमाशे दा दी एंड हो जाए शायद। पर कांग्रेस है इत्थे दी एंड तो बाद आम तौर ते फिल्म खत्म हो जाती है, इन्हां दे नाल एक छोटी जी लाइन आ जाती है दी एंड दे, टू बी कंटिन्यू जी। भी ਜਿਹਦੇ ਚ ਦੂਜਾ ਭਾਗ ਆਉਣਾ ਹੋਵੇ ਨਾ ਜੋਰਾ ਨੰਬਰੀਆ 2 ਉਹਦੇ ਜਾਂਦਾ ਟੂ ਬੀ ਕੰਟੀਨਿਊ। ਇਹਨਾਂ ਦਾ ਕੀ ਪਤਾ ਕੱਲ ਨੂੰ ਫੇਰ ਆ ਜਾਏ ਕਿ ਟੂ ਬੀ ਕੰਟੀਨਿਊ। ਬਿਲਕੁਲ। ਸੋ ਇਸ ਤੋਂ ਜੇਕਰ ਆਪਾਂ ਅੱਗੇ ਵਧੀਏ ਤਾਂ ਉਧਰ ਈਡੀ ਦਾ ਦਾਵਾ ਹੈ, ਕਹਿੰਦੇ ਵੀ ਫਰਜ਼ੀ ਕੰਪਨੀਆਂ ਮੰਤਰੀ ਨੇ ਬਣਾਈਆਂ ਸੀ। ਇਹ ਗੱਲ ਬਿਲਕੁਲ ਸੱਚੀ ਹੈ, ਤੇ ਮੰਤਰੀ ਕਿਹੜਾ ਉਹ ਸਾਰੇ ਜਾਣਦੇ ਨੇ, ਅਰੋੜਾ ਸਾਹਿਬ। हाँ जी, अरोड़ा ते झटका बहुता ना थोड़ा, बस लोड़ा ही वजा लोड़ा। हुण गल ये आ कि अदालत है गुरुग्राम दी चार्जशीट दाखिल कर दी आ ईडी। दावा किया कि फर्जी मोबाइल एक्सपोर्ट ते मनी लॉन्ड्रिंग मामले दे विच अरोड़ा साहब मास्टरमाइंड ने जी। ਤੇ ਈਡੀ ਦਾ ਦਾਵਾ ਇਹ ਆ ਕਿ ਇਸ ਮਾਮਲੇ ਦੇ ਵਿੱਚ 103 ਕਰੋੜ ਰੁਪਏ ਦੀ ਹੀਰਾਫੇਰੀ ਹੋਈ ਆ। ਪਰ ਤੁਹਾਨੂੰ ਪਤਾ ਹੀ ਆ ਅਰਵਿੰਦ ਕੇਜਰੀਵਾਲ ਤੇ ਇਹਨਾਂ ਨੂੰ ਮਹਾ ਇਨਕਲਾਬੀ ਦੱਸਦੇ ਨੇ, ਉਹ ਤੇ ਘੁਲਾਟੀਆ ਦੱਸਦੇ ਨੇ ਦੇਸ਼ ਦੀ ਲੜਾਈ ਲਈ। ਮੇਰੇ ਖਿਆਲ ਦੇ ਨਾਲ ਜੇ ਉਹਨਾਂ ਦੇ ਕੋਲ ਹੋਵੇ ਪਾਵਰ ਹੋਵੇ ਤੇ ਉਹ ਇਹੋ ਜਿਹੇ ਬੰਦਿਆਂ ਨੂੰ ਭਾਰਤ ਰਤਨ ਦੇ ਦੇਣ। ਕਿਤੇ ਭਾਰਤ ਰਤਨ ਨੇ ਜੀ, ਇਹਨਾਂ ਦੀ ਇਮਾਨਦਾਰੀ ਦਾ ਤੇ ਪੂਰੀ ਦੁਨੀਆ 'ਚ ਡੰਕਾ ਵੱਜਦਾ, ਜਿਵੇਂ ਵਿਸ਼ਵ ਗੁਰੂ ਦਾ ਡੰਕਾ ਵੱਜ ਰਿਹਾ, डंका की लंका लग रही है। तो मतलब कि अजीब है अरविंद केजरीवाल की पॉलिटिक्स, अजीब कि एक पासे ईडी कुछ कहती आ, वो अपने ਜਿਹੜੇ ਉਹਨਾਂ ਦੇ ਖਾਸ ਹੁੰਦੇ ਆ ਉਹਨਾਂ ਦੀ ਪਿੱਠ ਤੇ ਹੱਥ ਰੱਖ ਕੇ ਕਹਿੰਦੇ ਆ ਕਿ ਇਹ ਹੈ
ਅਸਲ ਦੇ ਵਿੱਚ ਦੇਸ਼ ਪ੍ਰੇਮੀ, ਦੇਸ਼ ਦੀ ਲੜਾਈ ਲੜਨ ਵਾਲਾ। ਚਲੋ ਖੈਰ, ਲੱਗ ਜਾਏਗਾ ਪਤਾ ਅੱਗੇ ਬਣਦਾ ਕੀ ਆ। ਕਿਉਂਕਿ ਜਿਨ੍ਹਾਂ ਨੇ ਕੰਮ ਕੀਤੇ, ਹੁਣ ਉਹਨਾਂ ਨੇ ਕੰਮ ਸੱਚਿਓ ਕੀਤੇ ਆ ਜਾਂ ਇਲਜ਼ਾਮ ਲਿੱਤੇ ਆ, ਇਹ ਤੇ ਉਹ ਜਾਣਨ। ਪਰ ਇਧਰੋਂ ਜਿਨ੍ਹਾਂ ਨੂੰ ਇਹ ਫੜਦੇ ਆ, ਉਹਨਾਂ ਚੋਂ ਇਹ ਸਜ਼ਾ ਨਹੀਂ ਕਰਵਾ ਪਾਉਂਦੇ, ਤੇ ਜਿਨ੍ਹਾਂ ਨੂੰ ਉਹ ਫੜਦੇ ਈਡੀ ਵਾਲੇ, CBI ਵਾਲੇ, ਸਜ਼ਾ ਉੱਥੇ ਵੀ ਕੋਈ 5-7% ਨੂੰ ਹੋ ਜਾਵੇ ਤੇ ਬਹੁਤ ਆ, ਨਹੀਂ ਤੇ ਬਹੁਤੇ ਉੱਥੋਂ ਵੀ ਨਿਕਲ ਜਾਂਦੇ ਆ। ਹਾਲ ਦੋਨਾਂ ਦਾ ਇੱਕੋ ਜਿਹਾ, ਹਾਲ ਦੋਵਾਂ ਦਾ ਇੱਕੋ ਜਿਹਾ ਹੀ ਆ, ਕੋਈ ਜੁਦਾ ਨਹੀਂ ਆ ਬਹੁਤਾ, ਸੇਮ ਹੈ, ਹਾਲ ਸੇਮ ਹੈ। ਤਾਂ ਖੈਰ, ਜਿਹੜਾ ਮਾਮਲਾ ਹੈ ਇਹਨੂੰ ਹੁਣ ਸਰਲ ਤਰੀਕੇ ਨਾਲ ਸਮਝਣਾ ਹੋਵੇ ਨਾ, ਆਮ ਬੰਦੇ ਵਾਸਤੇ ਤੇ ਭੰਬਲ ਪੁਲਿਸ ਹੈ। ਕੀ ਆ ਚਾਰਜਸ਼ੀਟ ਦੇ ਵਿੱਚ? ਕੀ ਆ, ਇਹਨਾਂ ਨੇ ਇੱਕ ਮਤਲਬ ਕਿ ਕਾਗਜ਼ ਪੱਤਰੀ ਰਿਕਾਰਡ ਤਿਆਰ ਕੀਤਾ ਜੀ ਕਿ ਅਸੀਂ ਦੁਬਈ ਨੂੰ ਐਕਸਪੋਰਟ ਕੀਤੇ ਆ ਫੋਨ, ਮੋਬਾਈਲ ਫੋਨ, ਆਈਫੋਨ 150 ਕਰੋੜ ਤੋਂ ਜ਼ਿਆਦਾ। ਜੀ ਠੀਕ ਹੈ ਜੀ। ਤੇ ਈਡੀ ਦਾ ਦਾਵਾ ਕਿ 100 ਕਰੋੜ ਰੁਪਏ ਤੋਂ ਜ਼ਿਆਦਾ ਦੇ ਮੁੱਲ ਦੇ ਆਈਫੋਨ ਦੁਬਈ ਦੀ ਇੱਕ ਕੰਪਨੀ ਨੂੰ ਐਕਸਪੋਰਟ ਕੀਤੇ ਗਏ, ਜਦ ਕਿ ਇਹ ਕੰਪਨੀ ਸੰਜੀਵ ਅਰੋੜਾ ਦੀ ਰੀਅਲ ਅਸਟੇਟ ਫਰਮ ਦੀ ਇਨਵੈਸਟਰ ਦੱਸੀ ਗਈ ਹੈ। ਸਮਝੇ? ਕੀ ਸਮਝੇ? ਕਿ ਆਪਣੀ ਹੀ ਫਰਮ ਨੂੰ ਭੇਜ ਕੇ, ਕਾਗਜ਼ ਪੱਤਰੀ ਆਪਦੀ ਹੀ ਫਰਮ ਨੂੰ ਭੇਜ ਕੇ ਉਹ ਵਿੱਤੀ ਲਾਭ ਲੈ ਲੈ। ਯਾਨੀ ਇੱਕ ਫਰਜ਼ੀ ਐਕਸਪੋਰਟ ਨੈਟਵਰਕ ਬਣਾਇਆ ਗਿਆ। ਸ਼ੈਲ ਕੰਪਨੀਆਂ ਕਾਲਪਨਿਕ ਖਰੀਦਦਾਰ ਹੋ ਗਏ। ਮਤਲਬ ਕਿ ਸ਼ੈਲ ਕੰਪਨੀ ਦਾ ਮਤਲਬ ਕੀ ਹੁੰਦਾ? ਸ਼ੈਲ ਦਾ ਮਤਲਬ ਪਤਾ ਨਾ, ਛਿਲਕਾ ਉੱਤੇ ਹੁੰਦਾ ਜੀ। ਤਾਂ ਗੱਲ ਇਹ ਆ ਕਿ ਸ਼ੈਲ ਕੰਪਨੀਆਂ ਉਹ ਖੜੀਆਂ ਕੀਤੀਆਂ ਗਈਆਂ ਕਾਗਜ਼ਾਂ 'ਚ। ਫਿਰ ਆ ਜੀ ਫਲਾਣਾ, ਮਤਲਬ ਕਿ ਜਿਵੇਂ ਦੁਬਈ ਦੇ ਵਿੱਚ ਬੈਠਾ ਜੀ ਵਸਾਖਾ ਸਿੰਘ, ਵੈਸੇ ਮੈਂ ਕਾਲਪਨਿਕ ਨਾਮ ਲੈ, ਇਧਰੋਂ ਭੇਜ ਰਿਹਾ ਜੀ ਫਲਾਣਾ ਰਾਮ, ਜਦ ਕਿ ਭੇਜਣ ਵਾਲਾ ਤਾਂ ਗੇਮ ਖੇਡ ਰਿਹਾ, ਉੱਥੇ ਕੋਈ ਇਹੋ ਜਿਹਾ ਸ਼ਖਸ ਹੈ ਹੀ ਨਹੀਂ। ਤਾਂ ਇਹਦੇ ਵਿੱਚ ਕਾਲਪਨਿਕ ਖਰੀਦਦਾਰ ਤੇ ਫਿਰ ਸਰਕੂਲਰ ਫੰਡ ਟ੍ਰਾਂਸਫਰ ਦੇ ਜ਼ਰੀਏ ਰਿਕਾਰਡ ਤਿਆਰ ਹੋ ਗਿਆ। ਸ਼ੈਲ ਕੰਪਨੀਆਂ ਤੋਂ ਫਰਜ਼ੀ ਬਿੱਲ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸ਼ੈਲ ਕੰਪਨੀਆਂ ਦਾ ਮਤਲਬ ਹੁੰਦਾ ਨਕਲੀ ਕੰਪਨੀਆਂ, ਫਰਜ਼ੀ ਵਾੜਾ ਹੁੰਦਾ, ਕਾਗਜ਼ ਤੇ ਕੰਪਨੀਆਂ ਹੁੰਦੀਆਂ। ਤਾਂ ਗੱਲ ਇਹ ਆ ਕਿ ਜਿਹੜੀਆਂ ਇਹ ਸ਼ੈਲ ਜਾਂ ਆਰਥਿਕ ਰੂਪ ਤੋਂ ਅਸਮਰੱਥ ਕੰਪਨੀਆਂ ਸੀ, ਇਹਨਾਂ ਕੰਪਨੀਆਂ ਨੇ ਬਿਨਾਂ ਕਿਸੇ ਹਕੀਕੀ ਮਾਲ ਦੀ ਆਪੂਰਤੀ ਕੀਤਿਆਂ ਬਗੈਰ, ਸਪਲਾਈ ਕੀਤਿਆਂ ਬਗੈਰ ਫਰਜ਼ੀ ਇਨਵਾਇਸ ਜਾਰੀ ਕਰ ਦਿੱਤੇ। ਤੇ ਕਮਾਲ ਦੀ ਗੱਲ ਆ, ਇਹ ਸਾਰੀ ਗੇਮ ਦੇ ਵਿੱਚ ਜਿਹੜੇ ਈਮੇਲ ਲੱਗੇ, ਯਾਨੀ ਈਮੇਲ ਐਡਰੈਸ, ਮੋਬਾਈਲ ਨੰਬਰ, ਉਹ ਈਡੀ ਨੂੰ ਇੱਕੋ ਤਰ੍ਹਾਂ ਦੇ ਹੀ ਮਿਲੇ। ਮਤਲਬ ਕਿ ਇੱਕ ਨੰਬਰ ਹੈ, ਉਹ ਫਲਾਣੀ ਕੰਪਨੀ 'ਚ ਵੀ ਆ, ਉਹ ਫਲਾਣੀ 'ਚ ਵੀ ਆ, ਉਹ ਫਲਾਣੀ ਜਗ੍ਹਾ ਵੀ ਆ। ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਕੰਪਨੀਆਂ ਦੇ ਵਿੱਚ ਜਿਹੜੇ ਈਮੇਲ ਐਡਰੈਸ ਸੀਗੇ ਜਾਂ ਮੋਬਾਈਲ ਨੰਬਰ ਸੀਗੇ, ਇਹ ਵੀ ਸਮਾਨਾਂਤਰੀ ਪਾਏ ਗਏ, ਇੱਕੋ ਜਿਹੇ ਪਾਏ ਗਏ। ਤਾਂ FIR ਦੇ ਆਧਾਰ ਤੇ ਜਾਂਚ ਸ਼ੁਰੂ ਹੋਈ ਸੀਗੀ ਤੇ ਦੁਬਈ ਦੀਆਂ 2 ਕੰਪਨੀਆਂ ਜਾਂਚ ਦੇ ਦਾਇਰੇ ਦੇ ਵਿੱਚ ਆ। ਉਹਦੇ ਵਿੱਚ ਇੱਕ ਹੈਗੀ ਹੈ ਫੋਰਟਬੈਲ ਟੈਲੀਕਾਮ FZCO, ਤੇ ਇਸ ਤੋਂ ਇਲਾਵਾ ਡਰੈਗਨ ਗਲੋਬਲ FZCO, ਇਹਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਈਡੀ ਦੇ ਅਨੁਸਾਰ ਇਹਨਾਂ ਕੰਪਨੀਆਂ ਨੇ ਕਥਿਤ ਤੌਰ ਤੇ ਆਈਫੋਨ ਦੀ ਖੇਪ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਭੁਗਤਾਨ ਕੀਤਾ ਸੀ। ਮੇਰੇ ਖਿਆਲ ਦੇ ਨਾਲ ਗੱਲ ਤੁਸੀਂ ਸਾਰੀ ਉਹ ਸਮਝ ਗਏ ਕਿ ਫਰਜ਼ੀ ਕੰਪਨੀਆਂ ਦੇ ਜ਼ਰੀਏ ਆਪ ਹੀ ਆਪਣੀ ਕੰਪਨੀ ਨੂੰ ਮਾਲ ਭੇਜ ਕੇ ਫਿਰ ਪੁੱਠਾ ਮੰਗਾ ਲਿਆ ਹੋਊਗਾ ਤੇ ਉਹਦੇ ਇਨਵਾਇਸ ਪ੍ਰਾਪਤ ਕਰਕੇ ਜਿਹੜੇ ਵਿੱਤੀ ਲਾਭ ਲੈਣੇ ਸੀਗੇ ਇੰਡੀਆ ਗਵਰਨਮੈਂਟ ਤੋਂ, ਉਹ ਵਿੱਤੀ ਲਾਭ ਪ੍ਰਾਪਤ ਕਰ ਲਏ। ਤੇ ਇਦਾਂ ਖੇਡ ਹੋ ਗਈ 103 ਕਰੋੜ ਦੀ। तो भाई हुण एक नारा ते बनता है ना कि देश प्रेमी कैसा हो, संजीव अरोड़ा जैसा हो। तो मतलब कि इन्हां नूं 15 अगस्त हो सकता है कि केजरीवाल साहब जाके जेल दे विच सन्मानित करान, क्योंकि आज़ादी की लड़ाई लड़ रहे हैं, बहुत इनकलाब की लड़ाई लड़ रहे हैं। तो ये है संजीव अरोड़ा का चलान जिहड़ा कि कोर्ट दे विच अज पेश कर दिता गया। हुण देखो ईडी सज़ा करवा पाउंदी है कि नहीं, वो विदोषी साबित होंगे है कि नहीं। पर कमाल की गल है ना कि संजीव अरोड़ा का अस्तीफा नहीं होया, इतफाक देखो। बिल्कुल
ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਜਾਖੜ ਹੋਣੀ ਵੀ ਆਪਣਾ ਮੇਅਰ ਨਹੀਂ ਬਣਾ ਪਾਏ। ਇਹਨਾਂ ਵੱਡੇ ਧਨਾੜ ਜਿਹੜੇ ਲੀਡਰ ਨੇ ਉਹਨਾਂ ਦਾ ਜਾਦੂ ਖਾਸਾ ਚੱਲਿਆ ਨਹੀਂ। ਇੱਧਰ ਰਾਣੇ ਹੁਣੀ ਵੀ ਨਹੀਂ ਆਪਣਾ ਜਾਦੂ ਦਿਖਾ ਸਕੇ ਤੇ ਜਾਖੜ ਹੋਣੀ ਵੀ ਰਹਿ ਗਏ। ਦੇਖੋ, ਉਹ ਇੱਕ ਨਾ ਤੁਸੀਂ ਗਾਣਾ ਕਿਤੇ ਸੁਣਿਆ? ਜੇ ਨਹੀਂ ਤੇ YouTube ਤੇ ਕੱਢ ਕੇ ਨਾ ਗਾਣਾ ਸੁਣਿਓ। ਮਰਜ਼ੀ ਨਹੀਂ ਉਹ ਚੱਲਦੀ ਵੇ ਸਾਡੇ ਪਿੰਡ ਵਿੱਚ ਧੀਆਂ ਦੀ। ਜੀ ਸਰ ਇੱਥੇ ਰਾਣੇ ਰੁੜ ਗਏ ਤੇ ਜਾਖੜ ਕਿਹੜੇ ਬਾਗ ਦੇ ਗੋਂਗਲੂ ਹੈ? ਜੀ ਰਾਣਾ ਹਾਰ ਗਿਆ, ਪਰ ਰਾਣੇ ਦੀ ਉਸ ਹਾਰ ਨੇ ਸੁਖਪਾਲ ਖਹਿਰਾ ਤੇ ਰਾਣਾ ਗੁਰਜੀਤ ਨੇੜੇ ਨੇੜੇ ਕਰ ਦਿੱਤੇ। ਸਪਸ਼ਟ ਬਹੁਮਤ ਸੀਗਾ। ਦੇਖੋ ਕਿਹੜੀ ਜਗ੍ਹਾ ਤੇ ਨਹੀਂ ਹੋਇਆ। ਆਮ ਆਦਮੀ ਪਾਰਟੀ ਨੇ ਰਿਕਾਰਡ ਤੋੜ ਦਿੱਤੇ ਨੇ ਸਰ, ਰਿਕਾਰਡ। ਜੀ ਬੰਦਿਆਂ ਦੀ ਖਰੀਦੋ ਫਰੋਖਤ, ਬੰਦਿਆਂ ਨੂੰ ਡਰਾਉਣਾ, ਤੇ ਯਾਨੀ ਅਬੋਹਰ ਦੇ ਵਿੱਚ ਸਪਸ਼ਟ ਬਹੁਮਤ ਸੀਗਾ ਭਾਰਤੀ ਜਨਤਾ ਪਾਰਟੀ ਦੇ ਕੋਲ, ਪਰ ਨਹੀਂ ਉਹ ਬਣਾ ਸਕੇ ਕਿਉਂਕਿ ਬੰਨ ਹੀ ਨਹੀਂ ਦਿੰਦੇ ਜੀ, ਬੰਨ ਹੀ ਨਹੀਂ ਦਿੰਦੇ। ਅੱਜ ਹੰਗਾਮਾ ਹੋਇਆ, ਜਿਹੜੇ ਵਿਧਾਇਕ ਨੇ ਸੰਦੀਪ ਜਾਖੜ ਉਹ ਤਾਂ ਗੱਡੀ ਦੇ ਅੱਗੇ ਹੀ ਲੇਟ ਗਏ। ਵੇਖੋ ਤਾਂ ਸਹੀ, ਉੱਥੇ ਤਾਂ ਲਾਠੀ ਚਾਰਜ ਹੋਇਆ ਸਰ ਜੀ। ਅਬੋਹਰ ਦੇ ਵਿੱਚ ਲਾਠੀ ਚਾਰਜ ਹੋਇਆ ਸਰ। MLA DC ਦੀ ਗੱਡੀ ਦੇ ਅੱਗੇ ਲੇਟ ਗਿਆ, ਪਰ ਕਿਉਂਕਿ ਜਾਖੜਾਂ ਦਾ ਜ਼ੋਰ ਹੈ ਨਾ ਸਰ। ਜੀ ਇਹ ਨਹੀਂ ਹੈ ਕਿ ਕਮਜ਼ੋਰ ਨੇ, ਇਹ ਬਹੁਤ ਤਾਕਤਵਰ ਆ ਇਸ ਇਲਾਕੇ ਦੇ ਵਿੱਚ, ਇਸ ਬੈਲਟ ਦੇ ਵਿੱਚ। ਤੋ ਇਹ ਆਪਣੇ ਸਮਰਥਕਾਂ ਦੇ ਨਾਲ ਅੱਜ ਸ਼ਾਮੀ 4 ਵਜੇ ਜਦੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਤਾਂ ਨਿਗਮ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। 1 ਘੰਟੇ ਬਾਅਦ ਨਗਰ ਨਿਗਮ ਦੇ ਵਿੱਚ ਪੂਰੀ ਤਰ੍ਹਾਂ ਤਨਾਤਨੀ ਹੋ ਗਈ ਜਦੋਂ ਜੇਤੂ ਕੌਂਸਲਰਾਂ ਤੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਧੱਕੇਸ਼ਾਹੀ ਕਰਦੇ ਹੋਇਆ ਆਮ ਆਦਮੀ ਪਾਰਟੀ ਦੇ ਜੇਤੂ ਕੌਂਸਲਰ ਗਣੇਸ਼ ਸਵਲਾਨੀਆ ਨੂੰ ਮੇਅਰ ਐਲਾਨ ਦਿੱਤਾ ਗਿਆ। ਤੁਸੀਂ ਕਮਾਲ ਦੇਖੋ, ਧੱਕਾ ਦੇਖੋ ਇੰਤਹਾ। ਕੋਈ ਕੁਝ ਵੀ ਆ, ਜਿਵੇਂ ਰਾਣਾ ਗੁਰਜੀਤ ਕਹਿੰਦਾ ਕਿ ਅਸੀਂ 27 ਜਣੇ ਬੈਠੇ ਇੱਕ ਸਾਈਡ ਤੇ, ਇੱਕ ਸਾਈਡ ਤੇ ਉਹ 24 ਆ, ਉਹ ਕਹਿੰਦੇ ਨਹੀਂ ਜਿੱਤ ਗਿਆ ਜੀ, ਫਲਾਣਾ ਬਣ ਗਿਆ, ਬਸ ਗੱਲ ਖਤਮ ਜੀ। ਤਾਂ ਇਸ ਘਟਨਾ ਤੋਂ ਬਾਅਦ ਅਬੋਹਰ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਫੈਲ ਗਿਆ ਜੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਸਮਰਥਕ ਬਹੁਤ ਨੇ, ਬਹੁਤ ਸਮਰਥਕ ਨੇ। ਤਾਂ ਗੱਡੀ ਨੂੰ ਘੇਰਿਆ DC ਦੀ ਨੂੰ, ਫਿਰ ਅੱਗੇ ਲੇਟ ਗਏ। ਉੱਥੇ DC ਦੀ ਗੱਡੀ ਦੇ ਡਰਾਈਵਰ ਨੇ ਜਬਰਨ ਗੱਡੀ ਕੱਢਣ ਦਾ ਯਤਨ ਕੀਤਾ, ਜਿਹਦੇ ਵਿੱਚ 2 ਭਾਜਪਾ ਕਾਉਂਸਲਰ ਜ਼ਖਮੀ ਹੋ ਗਏ ਨੇ। ਵੱਡੀ ਖਬਰ ਆ ਜੀ। ਤੇ ਸੁਨੀਲ ਜਾਖੜ ਚੌਧਰੀ ਵੱਡਾ ਨੇਤਾ, ਉਹ ਵੀ ਉੱਥੇ ਪਹੁੰਚ ਗਏ ਜੀ, ਉਹ ਵੀ ਉੱਥੇ ਪਹੁੰਚ ਗਏ। ਤਾਂ ਖੈਰ DC ਤੇ ਫਿਰੋਜ਼ਪੁਰ ਕਮਿਸ਼ਨਰ ਦੇ ਨਾਲ ਬੈਠਕ ਜਿਹੜੀ ਆ ਉਹ ਕੀਤੀ ਗਈ ਆ। ਸੁਨੀਲ ਜਾਖੜ ਤੇ ਫਿਰੋਜ਼ਪੁਰ ਕਮਿਸ਼ਨਰ ਦੇ ਨਾਲ ਨਗਰ ਨਿਗਮ ਦਫ਼ਤਰ ਦੀ ਬੈਠਕ ਦੇ ਵਿੱਚ ਉਹ ਜਵਾਬ ਮੰਗ ਰਹੇ ਆ ਕਿ ਜਦ ਭਾਜਪਾ ਦੇ ਕੋਲ 29 ਕਾਉਂਸਲਰ ਸੀਗੇ ਤੇ ਆਮ ਆਦਮੀ ਪਾਰਟੀ ਦੇ ਕੋਲ ਸਿਰਫ 20 ਸੀਗੇ, ਤੇ ਉਹਨਾਂ ਦਾ ਮੇਹਰ ਕਿਵੇਂ ਬਣ ਗਿਆ? ਬੜੇ ਵੱਡੇ ਸਵਾਲ ਨੇ ਗੁਰਪ੍ਰੀਤ। ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਤਾਂ ਹੱਦ ਹੀ ਕਰੀ ਜਾਂਦੇ ਆ, ਤਾਂ ਹੱਦ ਕਰੀ ਜਾਂਦੇ ਇਹਨਾਂ ਨੇ। ਤੇ ਬਠਿੰਡੇ 'ਚ ਦੇਖਿਆ ਨਾ ਤੁਸੀਂ, ਰਿਕਾਰਡ ਤੋੜਤਾ ਸੀ। 2 ਕੇ 3 ਕਾਉਂਸਲਰ ਸੀਗੇ ਪੰਜਾਬਾਂ 'ਚ, 2 ਕੇ 3, ਤਾਂ ਉੱਥੇ ਕਦਮ ਨੂੰ ਬਣਾ ਲਿਆ ਸੀ ਇਹਨਾਂ ਨੇ। ਤਾਂ ਮਤਲਬ ਕਿ ਉਹ ਜਿਹੜਾ ਇੱਕ ਨਾ ਆਪਾਂ ਕਹਿੰਦੇ ਹੁੰਦੇ ਆ ਕਿ ਕੋਈ ਕਸਰ ਰਹਿ ਗਈ ਸੀ ਤੇ ਤੂੰ ਕੱਢ ਲਾ, ਉਹ ਜਿਹੜੀ ਕਾਲੀਆਂ ਤੇ ਕਾਂਗਰਸੀਆਂ ਤੋਂ ਕਸਰ ਬਚ ਗਈ ਸੀ ਨਾ, ਵਹਿਾਂ ਦੇ ਹੁੰਦੇ ਨਾ ਕੋਈ ਕਸਰ ਹੋ ਗਈ ਜੀ। ਇਹ ਵੀ ਬੜਾ ਚੱਲਦਾ ਨਾ, ਸਿਆਣੇ ਕੋਲ ਲੈ ਜਾਓ ਕਸਰ ਹੋ ਗਈ। ਇਹ ਕਸਰ ਨਹੀਂ, ਇਹ ਦੂਜੀ ਹੋ ਗਈ। ਇਹਨਾਂ ਨੇ ਕਸਰ ਛੱਡੀ ਨਹੀਂ ਹੈ, ਇਹਨਾਂ ਨੇ ਫੁੱਲ ਕਸਰ ਕੱਢ ਦਿੱਤੀ ਹੈ। ਬਈ ਹੁਣ ਰਹਿ ਗਏ, ਚਲੋ ਚੰਦ ਮਹੀਨੇ ਰਹਿ ਗਏ ਆ। ਗੋਰੇ ਚੱਕ ਵਾਲੇ ਨੇ ਗਾਇਆ ਸੀ, ਹੁਣ ਤਾਂ ਹੋਰ ਸਤਾ ਲੈ ਜੇ ਕੋਈ ਕਸਰ ਹੈ ਬਾਕੀ। ਤਾਂ ਬਾਈ ਹੁਣ ਤਾਂ ਲਾ ਲਓ ਜੋਰ, ਕੋਈ ਹੋਰ ਕੋਈ ਰਹਿ ਗਈ ਹੈ ਕਾਉਂਸਲ, ਉਹ ਵੀ ਖਰੀਦ ਲਓ, ਉਹ ਵੀ ਡਰਾ ਧਮਕਾ ਕੇ, ਉਹ ਵੀ ਜਬਰੀਆ ਜੇਤੂ ਕਰ ਲਓ, ਤੁਸੀਂ ਸਿਕੰਦਰ ਬਣ ਜਾਓ। ਪਰ ਖਾਲੀ ਹੱਥ ਗਿਆ ਸਿਕੰਦਰ। ਉਹ ਯਾਦ ਰੱਖੋ, ਕਾਂਟੇ ਮੂਵੀ ਵੇਖਿਓ ਕਿਤੇ, ਸਭ ਕੁਝ ਕਰ ਲੈਂਦੇ ਆ, ਬੜੀ ਤਗੜੀ ਡਕੈਤੀ ਕਰਦੇ ਆ, ਬੜੀ ਡਕੈਤੀ ਤਗੜੀ ਕਰਦੇ ਆ, ਪਰ ਅਖੀਰ ਦੇ ਵਿੱਚ ਆਪੋ ਵਿੱਚ ਦੀ ਉਲਝ ਕੇ ਮਰ ਜਾਂਦੇ, ਲਾਲਚ ਆ ਜਾਂਦਾ। ਤਾਂ ਅਖੀਰ ਇਹਦਾ ਹਸ਼ਰ ਇਸ ਫਿਲਮ ਦਾ ਕਾਂਟੇ ਫਿਲਮ ਵਰਗਾ ਹੀ ਹੋਣਾ ਹੈ, ਤੁਸੀਂ ਦੇਖੀ ਜਾਇਓ। ਮਤਲਬ ਕਿ ਰਿਕਾਰਡ ਤੋੜ ਦਿੱਤੇ ਆ। ਪੁੱਤ ਘੋੜਿਆ ਤੇਰੇ 'ਚ ਬੜੇ ਹੌਸਲੇ ਆ, ਮੈਂ ਕਹਿੰਦਾ ਇਹਨਾਂ ਦੇ ਵਿੱਚ ਤੇ ਹੌਸਲਿਆਂ ਦੇ ਵੀ ਹੌਸਲੇ ਆ, ਛੱਡਦੇ ਹੀ ਕੁਛ ਨਹੀਂ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਆਮ ਆਦਮੀ ਪਾਰਟੀ ਵਾਲਿਆਂ ਨੇ ਟੂ ਵਾਲੇ ਗੱਲ ਨੂੰ ਤਾਂ ਆਪਣਾ ਸਲੋਗਨ ਹੀ ਬਣਾ ਲਿਆ
ਇਹ ਕੈਂਪੇਨ ਕਰਨ ਦੇ ਵੈਸੇ ਅਲੱਗ-ਅਲੱਗ ਤਰੀਕਿਆਂ ਨਾਲ ਜਾਂ ਕਹਿ ਲਈਏ ਕ੍ਰੀਏਟੀਵਿਟੀ ਦੇ ਮਾਮਲੇ 'ਚ ਤਾਂ ਬਹੁਤ ਤਗੜੇ ਨੇ। ਅਭਿਜੀਤ ਦਿਪਕੇ ਜਿਹੜਾ ਉਹ ਇਹਨਾਂ ਦੇ ਲਈ ਇਹ ਮੀਮ ਬਣਾਉਣ ਦਾ ਹੀ ਤਾਂ ਕੰਮ ਕਰਦਾ ਸੀਗਾ, ਕਾਕਰੋਚ ਜਨਤਾ ਪਾਰਟੀ ਵਾਲਾ। ਤੇ ਇਹ ਵੀ ਘੱਟ ਨਹੀਂ ਨੇ, ਇਹ ਸੋਸ਼ਲ ਮੀਡੀਆ ਨੂੰ ਪੂਰਾ ਵਰਤਦੇ ਨੇ। ਬੇਸ਼ੱਕ ਆਵਾਜ਼ਾਂ ਬੰਦ ਕਰਨ 'ਚ ਵੀ ਮਾਹਰ ਨੇ। ਹੁਣ ਟੂੰ ਟੂੰ ਨੂੰ ਇਹਨਾਂ ਨੇ ਆਪਣਾ ਸਲੋਗਨ ਬਣਾ ਲਿਆ ਜੀ। ਹਾਂਜੀ, ਟੂੰ ਟੂੰ ਦੀ ਆਵਾਜ਼ ਬਣ ਗਈ ਆ ਪੰਜਾਬ ਦਾ ਨਵਾਂ ਟ੍ਰੈਂਡ, ਕਹਿ ਲਓ ਨਵਾਂ ਟ੍ਰੈਂਡ। ਨੋਟੀਫਿਕੇਸ਼ਨ ਤੇ ਮਹਿਲਾਵਾਂ ਜਿਹੜੀਆਂ ਔਰਤਾਂ ਨੇ ਉਹ ਝੂਮ ਰਹੀਆਂ ਨੇ, ਨੱਚ ਰਹੀਆਂ ਨੇ, ਤਾਂ ਰੀਲਾਂ ਬਣ ਰਹੀਆਂ ਨੇ। ਮਤਲਬ ਕਿ ਬਹੁਤ ਬੜਾ ਜਲਵਾ ਜੁੰਬਿਸ਼ ਹੈ ਬਾਈ, ਬਹੁਤ। ਕਿਉਂਕਿ ਇਹ ਕਲਿਆਣਕਾਰੀ ਯੋਜਨਾ ਹੁੰਦੀ ਹੈ ਕੋਈ ਵੀ ਇਸ ਤਰ੍ਹਾਂ ਦੀ, ਜਦੋਂ ਆਪਾਂ ਕਹਿ ਲਈਏ, ਚਲੋ ਉਹਦੇ ਤੇ ਬਹੁਤ ਡਿਬੇਟ ਹੋ ਚੁੱਕਿਆ, ਪਰ ਇਹਨਾਂ ਨੇ ਇੱਕ ਬੜਾ ਵਿਚਿੱਤਰ ਜਿਹਾ ਡਿਜੀਟਲ ਟ੍ਰੈਂਡ ਹੀ ਬਣਾ ਲਿਆ ਜੀ। ਜੀ ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ। ਸੋ ਇਹਨਾਂ ਨੇ ਅੱਗੇ ਤੁਹਾਨੂੰ ਪਤਾ ਤੀਰ ਜਾਂ ਛੱਡਣਾ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ, ਉਹ ਇਦਾਂ। ਤੇ ਮਤਲਬ ਕਿ ਹੋਰ ਹੀ ਕਿ ਸਮਝ ਨਹੀਂ ਆਉਂਦੀ ਮੁੱਖ ਮੰਤਰੀ ਨੂੰ ਕੀ ਹੋਇਆ। ਐ ਇੱਕ ਪਾਸੇ ਝੁਕ ਜੇ ਜਾਂਦੇ ਆ, ਅੱਖਾਂ ਜੀਆਂ ਬਾਹਰ ਨੂੰ ਕਰ ਲੈਂਦੇ ਆ, ਉਹ ਤੀਰ ਜਾਂ ਛੱਡਦੇ ਆ ਤਾਂ ਨੂੰ ਬਾਹਰ ਨੂੰ ਕਰਕੇ। ਮੈਨੂੰ ਤਾਂ ਡਰ ਹੈ ਕਿਤੇ ਮੋਢਾ ਨਾ ਲੈ ਜਾਵੇ, ਗਾਂ ਇਲੈਕਸ਼ਨ ਦਾ ਦਿਨ ਆ, ਇਲੈਕਸ਼ਨ ਦੇ ਦਿਨ ਆ ਰਹੇ ਨੇ। ਤਾਂ ਬਈ ਹੁਣ ਉਸੇ ਤਰ੍ਹਾਂ ਉਹ ਟੂ ਟੂ ਵਾਲੇ ਚੱਲ ਪਏ ਨੇ ਕੰਮ। ਚਲੋ ਠੀਕ ਆ, ਦਰੁਸਤ ਹੈ। ਪਰ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਅਸਲ ਦੇ ਵਿੱਚ ਦਿੱਲੀ ਵਾਲੇ ਇਦਾਂ ਦੀਆਂ ਚੀਜ਼ਾਂ ਨੂੰ ਡਿਜ਼ਾਈਨ ਕਰਦੇ ਨੇ, ਡਿਜ਼ਾਈਨਰ ਤੇ ਉਹ ਨੇ ਸਾਹਿਬ, ਇਹ ਤੇ ਗਾਂ ਐਕਟ ਕਰਨ ਵਾਲੇ ਆ। ਇਹਨਾਂ ਨੂੰ ਕੋਈ ਫੁਰਸਤ ਨਹੀਂ ਹੈਗੀ, ਮੈਂ ਤੁਹਾਨੂੰ ਦੱਸਾਂ। ਇਹ ਨਹੀਂ ਹੈਗੇ ਵੇਲੇ ਇੱਥੋਂ ਵਾਲੇ, ਪੰਜਾਬ ਵਾਲੇ। ਇਹ ਤਾਂ ਬਿਜ਼ੀ ਚੱਲਦੇ ਆ, ਕੰਮਕਾਰ ਵੱਡੇ ਹੋ ਗਏ, ਰੁਝੇਵੇਂ ਵੱਡੇ ਹੋ ਗਏ, ਉਤੋਂ ਫਿਰ ਇਲੈਕਸ਼ਨ ਲੜਨਾ, ਜੁਗਾੜ 36 ਕਰਨੇ ਆ। ਇਹਨਾਂ ਕੋਲ ਕਿੱਥੇ ਸਮਾਂ ਕਿ ਟੂ ਟੂ ਤੇ ਰੀਲਾਂ ਬਣਾ ਲੈਣ। ਇਹ ਤਾਂ ਸ਼ੇਰ ਸ਼ੂਰ ਮਾਰੀ ਜਾਂਦੇ ਨੇ, ਉਹ ਵੀ ਗਾਂ ਪੇਜਾਂ ਦੇ ਐਕਸੈਸ ਉਹਨਾਂ ਕੋਲ ਆ। ਇਹ ਤਾਂ ਬਿਲਕੁਲ ਹੀ ਬਿਜ਼ੀ ਨੇ। ਇਹ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਦਿੱਲੀ ਵਾਲੇ ਆ ਸਾਹਿਬ ਜਿਹੜੇ ਇੱਥੇ 5 ਸਾਲ ਕੱਢ ਗਏ। ਜੇ ਇਹਨਾਂ ਹੱਥ ਡੋਰ ਹੁੰਦੀ ਨਾ, ਮੇਰੀ ਕਿਹਨੇ ਖਿੱਚ ਲਈ ਪਤੰਗ ਵਾਲੀ ਡੋਰ, ਤੇ ਜੇ ਡੋਰ ਤੋਂ ਬਗੈਰ ਪਤੰਗ ਹੁੰਦੀ ਤੇ ਹੁਣ ਤੱਕ ਪਤਾ ਨਹੀਂ ਕਿਹੜੇ ਝਾਫਿਆਂ 'ਚ ਫਸੀ ਹੋਣੀ ਸੀ। ਇਹ ਗੱਲ ਮੇਰੀ ਨੋਟ ਕਰ ਲਿਓ ਤੁਸੀਂ। ਇਹ ਦਿੱਲੀ ਵਾਲੇ ਹੀ ਆ, ਭਾਵੇਂ ਤੁਸੀਂ ਉਹਨਾਂ ਨੂੰ ਜੋ ਮਰਜ਼ੀ ਕਹੋ, ਉਹ ਖਿਚਾ ਕੇ ਕੰਮ ਇੱਥੋਂ ਤੱਕ ਲਿਆ। ਜੇ ਇਹਨਾਂ ਦੇ ਸਹਾਰੇ ਹੁੰਦੀ ਨਾ, ਇਹ ਗੱਡੀ ਦਾ ਐਕਸੀਡੈਂਟ ਅੱਡੇ ਤੋਂ ਪਹਿਲਾਂ ਹੀ ਹੋ ਜਾਣਾ ਸੀ। ਬਿਲਕੁਲ ਇਹ ਗੱਲ ਮੈਂ ਨਿਚੋੜ ਕੱਢਿਆ ਵਾ ਕਿ ਦਿੱਲੀ ਵਾਲੀ ਇਹਨਾਂ ਨੂੰ ਲੈ ਲੂ ਆਏ ਆ, ਕਿਸੇ ਨੂੰ ਵਰਚਾ ਲਿਆ, ਡਰਾ ਲਿਆ, ਕਿਸੇ ਨੂੰ ਇੱਧਰ ਕਰਤਾ। ਸੋ ਇਹ ਟੂ ਟੂ ਚੂ ਚੂ ਪੂ ਵਾਲੇ ਪੰਗੇ ਸਾਰੇ ਉਹ ਕਰਦੇ ਨੇ ਜੀ। ਇਸ ਤੋਂ ਅੱਗੇ ਵਧੀਏ ਤਾਂ ਉਧਰ ਕੁੰਵਰ ਵਿਜੇ ਪ੍ਰਤਾਪ ਤੇ ਦੋਸ਼ ਲੱਗੇ ਨੇ। ਇਹ ਕੀ ਨੇ ਜੀ, ਦੋਸ਼ ਕੌਣ ਲਾ ਰਿਹਾ? ਨਹੀਂ, ਕੁੰਵਰ ਵਿਜੇ ਪ੍ਰਤਾਪ ਦੇ ਦੋਸ਼ ਨੇ ਕਿ ਕੀ ਕਹਿ ਰਹੇ ਹੋ, ਜ਼ਰਾ ਆਪਾਂ ਗੌਰ ਕਰਦੇ ਹਾਂ ਕਿ ਅੰਮ੍ਰਿਤਸਰ ਦਾ ਸਰਕਟ ਹਾਊਸ ਉਹ ਕਹਿੰਦੇ ਕਿ ਕਬਜ਼ੇ ਦਾ ਸ਼ਿਕਾਰ ਹੋ ਗਿਆ। ਅੱਛਾ ਜੀ, ਵੀ ਉਹਨਾਂ ਵੱਲੋਂ ਦੋਸ਼ ਲਾਏ ਗਏ ਨੇ। ਹਾਂਜੀ, ਵੱਲੋਂ ਦੋਸ਼ ਲਾਏ ਗਏ ਨੇ ਜੀ। ਹਾਂਜੀ, ਤੁਸੀਂ ਕਹਿ ਸਕਦੇ ਹੋ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦੋਸ਼ ਲਾਏ ਗਏ। ਉਹ ਕੀ ਕਹਿ ਰਹੇ ਨੇ ਕਿ ਅੰਮ੍ਰਿਤਸਰ ਦਾ ਸਰਕਟ ਹਾਊਸ, ਵੈਸੇ ਉਹ ਹੈਰੀਟੇਜ ਇਮਾਰਤ ਆ, ਜੇ ਤੁਸੀਂ ਵੇਖਿਆ ਹੋਵੇ ਅੰਮ੍ਰਿਤਸਰ, ਮੈਂ ਤਾਂ ਕਾਫੀ ਘੁੰਮਿਆ। ਤਾਂ ਅੰਮ੍ਰਿਤਸਰ ਸ਼ਹਿਰ ਵੈਸੇ ਹੀ ਘੁੰਮਣ ਵਾਲਾ, ਜੇ ਕਿਸੇ ਕੋਲ ਫੁਰਸਤ ਹੋਵੇ ਨਾ, ਤੇ ਜ਼ਰੂਰੀ ਨਹੀਂ ਆ ਚਲੋ ਦਰਬਾਰ ਸਾਹਿਬ ਤਾਂ ਆਪਾਂ ਜਾਂਦੇ ਆ, ਲਾਗੇ ਜਲਿਆਂਵਾਲਾ ਬਾਗ ਆ, ਆਪਾਂ ਜਾ ਆਉਨੇ ਆ, ਚਲੋ ਉੱਥੇ ਵੀ ਜਾ ਆਉਨੇ ਆ। ਇਹ ਮੇਰੀ ਇੱਕ ਮਤਲਬ ਕਿ ਸਲਾਹ ਹੈ ਕਿ ਜੇ ਕਿਸੇ ਕੋਲ ਕੋਈ 5 7 10 ਦਿਨ ਦਾ ਸਟੇ ਕਰਨ ਦਾ ਸਮਾਂ ਹੋਵੇ ਤੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੇ ਉੱਥੇ ਦੇਖਣ ਲਈ, ਔਰ ਖਾਸ ਤੌਰ ਤੇ ਜਿਹੜੇ ਫੂਡ ਪ੍ਰੇਮੀ ਆ ਉਹ ਤੇ ਬਈ ਉੱਥੇ ਭਾਵੇਂ ਮਹੀਨਾ ਰਹਿ ਕੇ ਵੱਖ-ਵੱਖ ਨਜ਼ਾਰੇ ਲਈ ਜਾਣ। ਅੰਮ੍ਰਿਤਸਰ ਇਸ ਤਰ੍ਹਾਂ ਦਾ ਸ਼ਹਿਰ ਹੈ। ਖੈਰ, ਤਾਂ ਦੇਖੋ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਦੋਸ਼ ਆ ਕਿ ਇਹ ਸਰਕਟ ਹਾਊਸ ਜਿਹੜਾ ਹੈ ਉਹ ਇੱਕ ਹੋਟਲ 'ਚ ਤਬਦੀਲ ਕਰ ਦਿੱਤਾ ਗਿਆ, ਲੀਜ਼ ਦੇ ਨਾਮ ਤੇ ਇਹਦਾ ਕਬਜ਼ਾ ਕਰਵਾ ਦਿੱਤਾ ਗਿਆ। ਬੜੇ ਵੱਡੇ ਦੋਸ਼ ਨੇ, ਛੋਟੇ ਦੋਸ਼ ਨਹੀਂ ਹੈ। ਹਾਲਾਂਕਿ ਸਰਕਾਰ ਦਾ ਵਰਜ਼ਨ ਆਏਗਾ ਤੇ ਫਿਰ ਆਪਾਂ ਨੂੰ ਉਹ ਵੀ ਕੋਟ ਕਰਨਾ ਪਵੇਗਾ ਜਾਂ ਅਪਡੇਟ ਕਰਨਾ ਪਵੇਗਾ, ਪਰ ਫਿਲਹਾਲ ਕੋਈ ਉਧਰੋਂ ਵਰਜ਼ਨ ਆਇਆ ਤੇ ਨਹੀਂ ਹੈ। ਪਰ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੇਰਾ ਨਿੱਜੀ ਮਾਮਲਾ। ਉਹਨਾਂ ਕਿਹਾ ਕਿ ਲੋਕਾਂ ਦੇ ਬਈ ਘਰ ਤੇ ਕਬਜ਼ਾ ਹੋ ਜਾਂਦਾ ਹੈ ਤਾਂ ਉਹ ਨਿੱਜੀ ਹੈ, ਗਲੀ ਤੇ ਕਬਜ਼ਾ ਹੋ ਗਿਆ ਨਿੱਜੀ ਹੋ ਜਾਂਦਾ, ਵੀ ਮੇਰੇ ਬੂਹੇ ਅੱਗੇ ਫਲਾਣੇ ਨੇ ਕਬਜ਼ਾ ਕਰ ਲਿਆ। ਪਰ ਇੱਥੇ ਕੋਈ ਬੋਲੇਗਾ ਨਹੀਂ ਕਿਉਂਕਿ ਸਾਂਝੀ ਜਗ੍ਹਾ ਬਾਈ, ਪਬਲਿਕ ਪਲੇਸ।
ਜਾਂ ਜੋ ਵੀ ਪਬਲਿਕ ਹੈਰੀਟੇਜ ਉਹ ਸਾਡਾ ਹੈ, ਮੇਰਾ ਤੇ ਮੇਰਾ ਨਿੱਜੀ ਮਸਲਾ ਬਣ ਗਿਆ। ਇਹ ਬਹੁਤ ਗੰਭੀਰ ਗੱਲਾਂ ਨੇ ਗੁਰਪ੍ਰੀਤ, ਪਰ ਕੌਣ ਗੌਲਦਾ ਹੈ ਗੁਰਪ੍ਰੀਤ? ਇਹਨਾਂ ਚੀਜ਼ਾਂ ਨੂੰ ਹੁਣ ਗੌਲਣੋਂ ਹੀ ਹਟ ਗਏ ਪੰਜਾਬੀ। ਨਹੀਂ ਕੰਨ ਤੇ ਜੂੰ ਸਰਕਦੀ ਸਰ, ਨਹੀਂ ਕੰਨ ਤੇ ਜੂੰ ਸਰਕਦੀ, ਚੁੰਮਿਆਂ ਵਾਲੀ ਭਾਬੀ ਤੇ FIR ਹੋ ਜਾਂਦੀ ਹੈ ਤਾਂ ਬਹੁਤ ਵੱਡੀ ਖਬਰ ਹੈ ਸਰ। ਜਿਹੜੇ ਸਾਡੇ ਭਾਜੀ ਆ ਟੀਟੂ ਸ਼ਟਰਾਂ ਵਾਲੇ, ਉਹ ਇੱਕ ਸਟੇਟਮੈਂਟ ਜਾਰੀ ਕਰਦੇ ਨੇ, ਟੁੱਟਾ ਫੁੱਟਾ ਗੀਤ ਗੁਣਗੁਣਾ ਦੇਣ। ਮੈਂ ਕਰਾਈ ਵਾਲੇ ਇੱਕ ਬਜ਼ੁਰਗ ਦੀ ਫੋਟੋ ਸ਼ੇਅਰ ਕੀਤੀ ਸੀ, ਦੱਸਿਆ ਸੀ ਕਿ ਪੰਜਾਬ ਦੇ ਵਿੱਚ ਕਿੱਦਾਂ ਦੇ ਜੁੱਸਿਆਂ ਵਾਲੇ ਬਾਬੇ ਅੱਜ ਵੀ ਮੌਜੂਦ ਆ, ਮੇਰੇ ਪਿੰਡ 'ਚ ਵੀ ਹੈਗੇ ਆ। ਤਾਂ ਤੁਸੀਂ ਦੇਖ ਲਓ ਕਿ ਅੱਧਾ ਪੰਜਾਬ ਉੱਥੇ ਬਾਬੇ ਦੇ ਪੋਡਕਾਸਟ ਕਰਨ ਚਲਾ ਗਿਆ। ਬਿਲਕੁਲ, ਕਿਉਂਕਿ ਵਾਇਰਲ ਬਾਬਾ ਹੈ ਨਾ, ਕੱਲਾ ਵਾਇਰਲ ਬॉय ਨਹੀਂ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੁੱਦੇ ਹੀ ਨਹੀਂ ਰਹਿ ਗਏ ਕਿ ਸਾਡੀ ਪਬਲਿਕ ਪ੍ਰਾਪਰਟੀ ਨੁਕਸਾਨੀ ਗਈ ਆ, ਸਾਡੀਆਂ ਸੰਸਥਾਵਾਂ ਕਮਜ਼ੋਰ ਕਰ ਦਿੱਤੀਆਂ ਗਈਆਂ, ਸਾਡੇ ਅਦਾਰਿਆਂ ਦੀਆਂ ਖੁਦ ਮੁਖਤਾਰੀਆਂ ਖਤਮ ਕਰ ਦਿੱਤੀਆਂ ਗਈਆਂ, ਅਸੀਂ ਆਰਥਿਕ ਤੌਰ ਤੇ ਗੁਲਾਮ ਹੋ ਗਏ ਹਾਂ। ਕੋਈ ਗੱਲਾਂ ਨੂੰ ਗੌਲਦਾ ਹੀ ਨਹੀਂ, ਬਸ ਹੋਰ ਆਵਾਗਾਉਣ ਚੱਕਰਾਂ ਦੇ ਵਿੱਚ ਹੀ ਭੌਂਦੇ ਫਿਰਦੇ ਹਾਂ ਅਸੀਂ ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਸਰਕਾਰ ਨੇ ਫਿਲਹਾਲ ਰੋਕਿਆ E25, ਕਹਿੰਦੇ ਹਾਲੇ E20 ਦੀ ਤੁੱਕੀ ਵੈਸੇ ਕੱਢੀ ਜਾਂਦੇ ਨੇ। ਅੱਜ ਵੈਸੇ ਸਰਕਾਰ ਮੰਨੀ ਹੈ ਕਿ E20 ਨੁਕਸਾਨ ਤਾਂ ਪਹੁੰਚਾਉਂਦਾ ਹੈ, ਤੁਹਾਡੇ ਮਾਈਲੇਜ ਨੂੰ ਘੱਟ ਕਰਦਾ ਹੈ, ਫਿਊਲ ਪੰਪ ਤੇ ਜ਼ੋਰ ਪੈਂਦਾ ਹੈ। ਸਹੀ ਹੈ, ਚਲੋ ਠੀਕ ਆ। ਗੱਲ ਇਹ ਆ ਕਿ ਘੱਟੋ ਘੱਟ ਮੰਨੇ ਤੇ ਸਹੀ, ਇਹ ਵੀ ਸਾਡੀ ਜਿੱਤ ਹੀ ਹੈ ਜਨਤਾ ਦੀ। ਨਹੀਂ ਤੇ ਮੋਦੀ ਵਰਗੇ ਢੀਠ ਲੀਡਰ, ਮਾਨ ਵਰਗੇ ਢੀਠ ਲੀਡਰ ਮੰਨਦੇ ਕਿੱਥੇ ਨੇ ਜੀ। ਤੇ ਮੋਦੀ ਸਾਹਿਬ ਕਦੇ ਵੀ ਆ ਕੇ ਨਹੀਂ ਮੰਨਣਗੇ। ਔਰ ਇਹਨਾਂ ਦਾ ਜਿਹੜਾ ਗੜਬੜੀ ਆ ਗੜਕਰੀ, ਨਾ ਹੀ ਉਹ ਮੰਨ ਰਿਹਾ। ਉਹ ਕਹਿੰਦਾ ਜੀ ਕਿ ਇਦਾਂ ਦਾ ਫੈਸਲਾ ਤੇਲ 'ਚ ਕੀ ਮਿਲਾਉਣਾ ਕੀ ਨਹੀਂ, ਉਹ ਪੈਟਰੋਲੀਅਮ ਮੰਤਰਾਲੇ ਦਾ ਕੰਮ ਆ। ਬਈ ਤੇਰੇ ਮੁੰਡਿਆਂ ਦਾ ਕੰਮ ਸੂਤ ਆਇਆ, ਬਸ ਠੀਕ ਆ। ਬੇੜਾ ਗਰਕ ਹੋ ਗਿਆ ਸਰ। ਮਾਈਲੇਜ ਹੁਣ ਸਰਕਾਰ ਨੇ, ਮੈਂ ਇਹਦੇ ਤੇ ਨਾ ਆਉਣ ਵਾਲੇ ਦਿਨਾਂ 'ਚ ਪੂਰਾ ਰਿਸਰਚ ਵਰਕ ਕਰਕੇ ਤੁਹਾਡੇ ਕੋਲ ਆਊਂਗਾ, ਪੂਰਾ ਰਿਸਰਚ ਵਰਕ ਕਰਕੇ। ਜੋ ਸਰਕਾਰ ਕਹਿ ਰਹੀ ਹੈ ਨਾ, ਕਹਿਣ ਦਿਓ ਇੱਕ ਵਾਰੀ, ਮੈਨੂੰ ਲਾ ਲੈਣ ਦਿਓ ਵੀਕਐਂਡ ਤੇ ਕੋਈ 5-7 ਘੰਟਿਆਂ ਦਾ ਸਮਾਂ, ਕਹਿਣ ਦਿਓ ਹੈ ਨਾ। ਖੇਡ ਦੇ ਜਵਾਕ ਜਿਹੜੇ ਖੇਡ ਲੈਣ ਦੇ ਤਾਂ ਕੋਈ ਗੱਲ ਨਹੀਂ, ਇਹਨਾਂ ਨੂੰ ਮਤਲਬ ਕਿ ਕਰ ਲੈਣ ਦਿਓ। ਜਿਹਨੇ ਇਹਨਾਂ ਦੇ ਵਾਅਦਿਆਂ ਦੇ ਆਧਾਰ ਤੇ ਜੋ ਦਾਅਵੇ ਆ, ਇਹਨਾਂ ਦੇ ਆਧਾਰ ਤੇ ਗੱਲ ਕਰਾਂਗੇ, ਕੋਈ ਨਾ। ਯਾਨੀ ਇਹ ਮੰਨੇ ਆ। ਤਾਂ ਇਸ ਕਰਕੇ ਇਹ ਜਿਹੜਾ E25 ਵਾਲਾ ਹੈ, ਉਹ ਇਹਨਾਂ ਨੇ ਫਿਲਹਾਲ ਟਾਲ ਦਿੱਤਾ ਕਿ E25 ਹਾਲੇ ਰੋਲ ਆਊਟ ਨਹੀਂ ਹੋਏਗਾ। ਕਿਉਂਕਿ ਪਹਿਲਾਂ E10 ਸੀ, ਯਾਨੀ ਐਥਨੋਲ 10% ਮਿਲਾਇਆ ਜਾਂਦਾ ਸੀ, ਫਿਰ 20 ਆ ਗਿਆ, 25 ਤੋਂ ਬਾਅਦ 30 ਲਿਆਉਣਾ ਸੀ। ਲੋਕ ਕਹਿੰਦੇ ਨਿਰਾ ਗੰਨੇ ਦਾ ਰਾਸੀ ਕਰ ਦਿਓ, ਘੱਟੋ ਘੱਟ ਵੀ ਚਲੋ ਕਿਤੇ ਤੇਲ ਲੱਗੇ ਤੇ ਵਿੱਚੋਂ ਟੈਂਕੀ ਚੋਂ ਕੱਢ ਕੇ ਗਲਾਸੀ ਬੰਦਾ ਪੀ ਤੇ ਲਵੇ। ਤਾਂ ਗੱਲ ਇਹ ਆ ਕਿ ਬਈ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਇਸ ਮਾਮਲੇ ਦੇ ਵਿੱਚ ਲੋਕ ਹੁਣ ਅੱਕੇ ਇਹਨਾਂ ਨੂੰ ਪੈਣ ਲੱਗ ਪਏ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤੇ ਚੱਪਲੀ ਪਰੇਡ ਵਾਲਾ ਮਸਲਾ ਬਣ ਜਾਏਗਾ ਸਾਡਾ, ਹੁਣ ਇਹ ਕਹਿੰਦੇ ਕਿ ਅਸੀਂ ਟਾਲ ਦਿੱਤਾ ਹੈ। ਤਾਂ ਗੱਲ ਇਹ ਆ ਕਿ ਮਾਈਲੇਜ ਦਾ ਨੁਕਸਾਨ ਇਹ ਮੰਨੇ ਨੇ, ਕੋਈ ਗੱਲ ਨਹੀਂ, ਨੋਟ ਕਰ ਲਓ। ਜੇ ਇਹ ਮੰਨੇ ਆ ਤਾਂ ਇਹਨਾਂ ਨੂੰ ਹੋਰ ਵੀ ਬਹੁਤ ਕੁਝ ਮਨਾ ਲਾਂਗੇ, ਤੁਸੀਂ ਚਿੰਤਾ ਨਾ ਕਰੋ। ਲੋਕ ਨੇ ਜਿਹੜੇ, ਇਹ ਲੋਕ ਜਦੋਂ ਜਾਗ ਪੈਣ ਤਾਂ ਫਿਰ ਇਹ ਭੱਜਦੇ ਵੀ ਬਹੁਤ ਹੈ। ਤਾਂ ਹੁਣ ਸਰਕਾਰ ਭੱਜ ਰਹੀ ਹੈ, ਨਹੀਂ ਤੇ ਇਹਨਾਂ ਨੇ E30 ਤੇ ਲੈ ਕੇ ਜਾਣਾ ਸੀ ਲੋਕਾਂ ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ।